ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਅਹਿਮ ਇਸ਼ੂ। ਦੇਖੋ 32 ਸਾਲ ਬੀਤ ਗਏ ਜਦੋਂ ਅਸੀਂ 84 ਦੀ ਗੱਲ ਕਰਦੇ ਹਾਂ। ਜੂਨ 84, ਨਵੰਬਰ 84 ਕੱਲ ਵਾਂਗ ਸਾਡੀਆਂ ਅੱਖਾਂ ਦੇ ਸਾਹਮਣੇ ਗੁਜ਼ਰਦਾ ਹੈ, ਮਨ ਦੀਆਂ ਅੱਖਾਂ ਦੇ ਸਾਹਮਣੇ। ਪਰ ਇੱਕ ਪਾਸੇ ਕੌਮ ਜਿਹੜੀ ਕਿ ਅੱਜ ਵੀ ਉਸ ਘੱਲੂਘਾਰੇ ਦੇ ਹਰ ਜ਼ਖਮ ਨੂੰ ਆਪਣੇ ਪਿੰਡੇ ਤੇ ਲੈ ਕੇ ਇਵੇਂ ਮਹਿਸੂਸ ਕਰਦੀ ਹੈ, ਉਸ ਦੀ ਚੀਸ ਵੀ, ਉਸ ਦੀ ਦਰਦ ਵੀ, ਔਰ ਕਿ ਜਿਵੇਂ ਇਹ ਸੱਜਰਾ ਵਾਪਰਿਆ ਹੋਏ, ਕੱਲ ਵਾਪਰਿਆ ਹੋਏ ਜੀ। ਪਰ ਜਦੋਂ ਅਸੀਂ ਦੁਸ਼ਮਣ ਤਾਕਤਾਂ ਦੀ ਗੱਲ ਕਰਦੇ ਹਾਂ ਔਰ ਫਿਰ ਜਿਹੜੇ ਲੋਕ ਆਪਣਿਆਂ ਚੋਂ ਜਿਹੜੇ ਕੁਹਾੜੀ ਦਾ ਦਸਤਾ ਬਣੇ ਨੇ, ਦੁਸ਼ਮਣ ਤਾਕਤਾਂ ਦੇ ਜਿਹੜੇ ਆਫੀਸ਼ੀਅਲ ਹੋਣ, ਆਰਮੀ ਅਧਿਕਾਰੀ ਹੋਣ, ਉਹ ਇਵੇਂ ਇੱਕ ਇਨੋਸੈਂਸ ਦਾ ਵਿਖਾਵਾ ਕਰਦੇ ਨੇ ਜਿਵੇਂ ਉਹਨਾਂ ਨੂੰ ਕੁਝ ਪਤਾ ਨਹੀਂ ਹੋਏ, ਤੇ ਫਿਰ ਜਿਹੜੀ ਚੀਸ ਜਾਂ ਦਰਦ ਪਹਿਲਾਂ ਹੀ ਹੁੰਦੀ ਹੈ ਉਹ ਹੋਰ ਵੀ ਤਿੱਖੀ ਹੁੰਦੀ ਹੈ, ਹੋਰ ਵੀ ਤੇਜ਼ ਹੁੰਦੀ ਹੈ ਜੀ। ਇਸ ਵੀਕਐਂਡ ਦੇ ਉੱਤੇ ਭਾਰਤੀ ਫੌਜ ਦਾ ਮੁਖੀ ਜਿਹੜਾ ਦਰਬਾਰ ਸਾਹਿਬ ਆਇਆ, ਦਲਬੀਰ ਸਿੰਘ ਸੁਹਾਗ, ਆਪਣੀ ਪਤਨੀ ਦੇ ਨਾਲ। ਹਰ ਇੱਕ ਨੂੰ ਹੱਕ ਹੈ, ਗੁਰੂ ਦਾ ਘਰ ਹੈ, ਜੈਂਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਸਿਵਲ ਕੱਪੜਿਆਂ 'ਚ ਆਇਆ, ਸੋ ਜ਼ਾਹਰ ਹੈ ਕਿ ਇੱਕ ਆਮ ਸ਼ਰਧਾਲੂ ਦੀ ਤਰ੍ਹਾਂ ਕੋਈ ਆਉਂਦਾ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਸ਼੍ਰੋਮਣੀ ਕਮੇਟੀ ਅਧਿਕਾਰੀ ਜਿਹੜੇ ਕਿ ਨਿੱਛ ਵੀ ਮਾਰਦੇ ਨੇ ਬਾਦਲ ਤੋਂ ਪੁੱਛ ਕੇ, ਪਰ ਉਹ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਜਾਂ ਇਉਂ ਕਹੋ ਵੀ ਕੌਮ ਨੂੰ ਬੇਵਕੂਫ ਬਣਾਉਣ ਲਈ ਇਹ ਵੀ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਦੇਖੋ ਸਾਨੂੰ ਕੌਮ ਦਾ ਕਿੰਨਾ ਦਰਦ ਹੈ ਔਰ ਅਸੀਂ ਹਰ ਵਾਰ ਇਸ਼ੂ ਉਠਾਉਂਦੇ ਹਾਂ। ਪਰ ਅਦਰਵਾਈਜ਼ ਉਹਨਾਂ ਦਾ ਕਿਰਦਾਰ ਉਹ ਤਾਂ ਦੁਸ਼ਮਣ ਦੇ ਨਾਲ ਰਲ ਕੇ ਘੱਲੂਘਾਰਾ ਕਰਨ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਨੀਤੀਆਂ ਨੇ ਉਹ ਦੁਸ਼ਮਣ ਦੀਆਂ ਹੀ ਨੇ। ਔਰ ਇਹ ਖਬਰ ਜਿਹੜੀ ਬਣੀ ਉਸ ਦੀ ਵਿਜ਼ਿਟ ਚੋਂ ਪਿਕਚਰ ਵੀ ਬਹੁਤ ਸਾਰੇ ਮੀਡੀਆ ਨੇ ਕੈਰੀ ਕੀਤੀ, ਔਰ ਖਬਰ ਹੈ ਆਰਮੀ ਚੀਫ ਪ੍ਰੋਮਿਸਿਸ ਟੂ ਲੁੱਕ ਇਨਟੂ ਮਿਸਿੰਗ ਸਿੱਖ ਮੈਨੂਸਕ੍ਰਿਪਟਸ, ਕਿ ਭਾਰਤੀ ਫੌਜ ਦੇ ਮੁਖੀ ਨੇ ਇਸ ਗੱਲ ਦਾ ਇਕਰਾਰ ਕੀਤਾ ਹੈ ਕਿ ਜਿਹੜਾ ਗਵਾਚਿਆ, ਹੁਣ ਗਵਾਚਿਆ ਕੀ ਹੈ, ਜਿਹਨੂੰ ਫੌਜ ਲੁੱਟ ਕੇ ਲੈ ਗਈ, ਸਾਡਾ ਧਾਰਮਿਕ ਖਜ਼ਾਨਾ ਜੀ, ਜਿਹਦੇ ਚ ਸੈਂਕੜਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, ਦਰਜਨਾਂ ਉਹ ਹੁਕਮਨਾਮੇ ਗੁਰੂ ਸਾਹਿਬਾਨ ਦੇ ਦਸਤਖਤਾਂ ਵਾਲੇ, ਔਰ 25,000 ਤੋਂ ਜ਼ਿਆਦਾ ਉਹ ਰੇਅਰ ਕਿਤਾਬਾਂ ਜਿਨ੍ਹਾਂ ਦੀ ਇੱਕ ਇੱਕ ਕਾਪੀ ਸੀ। ਕਿਉਂਕਿ ਬਹੁਤ ਕੁਛ ਅਸੀਂ 18ਵੀਂ ਸਦੀ ਦੇ ਘੱਲੂਘਾਰਿਆਂ 'ਚ ਗਵਾਇਆ, ਕੁਛ 47 ਤੱਕ ਪਹੁੰਚਦੇ ਹਾਂ ਹੋਰ ਗਵਾਚਾ, ਕੁਛ ਸਮੇਂ ਦੇ ਨਾਲ ਡੈਡ ਹੋ ਗਿਆ ਕਿਉਂਕਿ ਕੋਈ ਸਾਡੇ ਕੋਲ ਪ੍ਰੋਪਰ ਸੰਸਥਾ ਨਹੀਂ ਸੀ ਜਿਹੜੀ ਕਿ ਉਸ ਦੀ ਕੋਈ ਦੇਖਭਾਲ ਕਰਦੀ। ਸ਼੍ਰੋਮਣੀ ਕਮੇਟੀ ਹੋਂਦ 'ਚ ਆਉਣ ਤੋਂ ਬਾਅਦ ਇੱਕ ਸੈਂਟਰ ਐਸਟੈਬਲਿਸ਼ ਹੋਇਆ। ਬਹੁਤ ਸਾਰੇ ਸਕਾਲਰ ਜਾਂ ਜਿਹੜੇ ਲੋਕ ਘਰਾਂ ਦੇ ਵਿੱਚ ਜਿਨ੍ਹਾਂ ਕੋਲ ਕੋਈ ਪੁਰਾਤਨ ਲਿਖਤ ਸੀ, ਕੋਈ ਪੋਥੀ ਸੀ, ਕੋਈ ਗੁਟਕਾ ਸੀ, ਉਹਨਾਂ ਨੇ ਦੇਖਿਆ ਕਿ ਵੀ ਇਸ ਤੋਂ ਪਹਿਲਾਂ ਕਿ ਜ਼ਾਇਆ ਹੋਏ, ਉਹਨਾਂ ਨੇ ਉੱਥੇ ਪਹੁੰਚਾ, ਉਹਦੇ ਚੋਂ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਨਿਕਲੀ। ਕੁਝ ਸਕਾਲਰਸ ਨੇ ਇਹਨਾਂ ਸਾਲਾਂ 'ਚ ਮਰਨ ਤੋਂ ਪਹਿਲਾਂ ਆਪਣਾ ਜਿਹੜਾ ਵੀ ਉਹਨਾਂ ਦੇ ਕੋਲ ਸੀ ਖਜ਼ਾਨਾ ਇਸ ਸਾਹਿਤ ਦਾ, ਉਹ ਇਸ ਨੂੰ ਭੇਟ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ। ਪ੍ਰਿੰਸੀਪਲ ਗੰਡਾ ਸਿੰਘ ਵਰਗਿਆਂ ਦੀ ਇਸ ਦੇ ਵਿੱਚ, ਉਸ ਤੋਂ ਪਹਿਲਾਂ ਸਰ ਕਰਮ ਸਿੰਘ ਹਿਸਟੋਰੀਅਨ, ਬੇਸ਼ੱਕ ਉਹ ਉਸ ਤੋਂ ਪਹਿਲੇ ਦੌਰ ਦੇ ਵਿੱਚ ਹੋਏ, ਲੇਕਿਨ ਉਹਨਾਂ ਵੱਲੋਂ ਜੋ ਵੀ ਲਿਖਤੀ ਰਿਹਾ ਕਿਤੇ ਨਾ ਕਿਤੇ ਕੋਈ ਖਾਲਸਾ ਕਾਲਜ ਲਾਇਬ੍ਰੇਰੀ 'ਚੋਂ ਆਇਆ, ਕੋਈ ਕਿਤੋਂ ਆਇਆ। ਸੋ ਸਿੱਖ ਰੈਫਰੈਂਸ ਲਾਇਬ੍ਰੇਰੀ ਇੱਕ ਚੰਗੀ ਥਾਂ ਸੀ ਕਿਸੇ ਵੀ ਰਿਸਰਚਰ ਦੇ ਲਈ। ਜੀ ਜੀ, ਕਿਸੇ ਨੇ PhD ਕਰਨੀ ਹੈ, ਹੁਣ ਮਾਸਟਰਸ ਦਾ ਵੀ ਥੀਸਿਸ ਉੱਥੇ ਵੀ ਲਿਖਿਆ ਜਾਂਦਾ ਹੈ ਜਾਂ MPhil ਕਰਦੇ ਨੇ। ਲੇਕਿਨ ਜੋ ਕੁਝ ਜੂਨ 84 ਦੇ ਵਿੱਚ ਹੋਇਆ, ਬੇਸ਼ੱਕ ਅਕਾਲ ਤਖਤ ਸਾਹਿਬ ਦਾ ਢਾਣਾ, ਹਜ਼ਾਰਾਂ ਸਿੰਘਾਂ ਦੀਆਂ ਸ਼ਹੀਦੀਆਂ ਔਰ ਬੇਅਦਬੀ ਔਰ ਸਾਡੀ ਟੈਂ ਨੂੰ ਮਾਰਨ ਦੀ ਕੋਸ਼ਿਸ਼, ਇਹ ਸਾਰੇ ਹੀ ਸਾਨੂੰ ਤਕਲੀਫ ਦਿੰਦੇ ਨੇ। ਪਰ ਜੇ ਮੈਨੂੰ ਕੋਈ, ਮੈਂ ਜਦੋਂ ਦੇਖਦਾ ਕਿ ਜਿਸ ਚੀਜ਼ ਨੂੰ ਅਸੀਂ ਰੀਪਲੇਸ ਹੀ ਨਹੀਂ ਕਰ ਸਕਦੇ ਕਦੇ, ਉਹ ਹੈ ਜੋ ਸਾਡਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਖਜ਼ਾਨਾ ਇਹਨਾਂ ਨੇ ਲੁੱਟਿਆ 7 ਜੂਨ ਨੂੰ, ਔਰ ਉਸ ਤੋਂ ਬਾਅਦ ਅੱਗ ਲਾ ਦਿੱਤੀ ਹੈ ਦੱਸਣ ਦੇ ਲਈ ਕਿ ਸਭ ਕੁਝ ਸੜ ਗਿਆ। ਔਰ ਇਸ ਖਬਰ ਨੂੰ ਮੈਂ ਇਨ ਬਰੀਫ ਹੀ ਸ਼ੇਅਰ ਕਰਾਂਗਾ ਇਹ ਦੱਸਣ ਦੇ ਲਈ ਕਿ ਕਿਵੇਂ ਕੇਸ ਪਲੀਡ ਕਰਨ ਵਾਲੇ ਵੀ ਇਨੋਸੈਂਟ ਬਣੇ ਹੋਏ ਨੇ ਕਿ ਭਾਈ ਜੇ ਹਰਚਰਨ ਸਿੰਘ ਇਹ ਸੈਕਟਰੀ ਜਿਹੜਾ ਕਿ ਸਿਰ ਤੇ ਲਿਆ ਕੇ ਬਿਠਾਇਆ ਹੈ ਸੁਖਬੀਰ ਬਾਦਲ ਦਾ ਖਾਸਮ ਖਾਸ, ਤਾਂ ਕਿ ਉਹਦੇ ਚੋਂ ਇਹਨਾਂ ਦੇ ਸ਼ੇਅਰ ਨਿਕਲਦੇ ਰਹਿਣ, ਪੈਸਾ ਖਾਣ, ਤੇ ਜੇ ਉਹ ਇਹਨੂੰ ਆਰਮੀ ਚੀਫ ਨੂੰ ਕਹਿ ਰਿਹਾ ਕਿ ਜੀ ਸਾਡਾ ਇਹ ਦਿਓ,
ਤੇ ਪੰਜਾਬ ਸਰਕਾਰ ਤਾਂ ਜਿਹੜੇ ਅਕਾਲੀ ਨੇ, ਬਾਦਲ ਐਂਡ ਕੰਪਨੀ ਕਿੰਨੀ ਵਾਰ ਭਾਈਵਾਲ ਬਣੇ ਨੇ ਬੀਜੇਪੀ ਦੇ ਨਾਲ ਜੀ। ਹੁਣ ਇਹਨਾਂ ਦੀ ਨੋ ਉੱਥੇ ਮਿਨਿਸਟਰ ਬੈਠੀ ਹੈ। ਜੇ ਇਹਨਾਂ ਨੂੰ ਸੱਚਮੁੱਚ ਕੋਈ ਦਰਦ ਹੋਏ ਜਾਂ ਸੱਚਮੁੱਚ ਇਹਨਾਂ ਨੂੰ ਅਹਿਮੀਅਤ ਦਾ ਅਹਿਸਾਸ ਹੋਏ, ਕਿੰਨਾ ਕੁ ਵੱਡਾ ਕੰਮ ਹੈ। ਔਰ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਸਵਾਲ ਉੱਠੇ ਜਦੋਂ ਇਹ ਪਹਿਲਾਂ ਭਾਗੀਦਾਰ ਸੀ ਵਾਜਪਾਈ ਸਰਕਾਰ ਦੇ ਵਿੱਚ। ਡਿਫੈਂਸ ਮਿਨਿਸਟਰ ਜਾਰਜ ਫਰਨਾਂਡਿਸ ਨੇ ਮੰਨਿਆ ਸੀ ਪਾਰਲੀਮੈਂਟ 'ਚ ਕਿ ਸਾਡੇ ਕੋਲ ਉਹ ਹੈ, ਫਿਰ ਉਹਨਾਂ ਦੇ ਉੱਤੇ ਕੋਈ ਫੋਲੋ ਅਪ ਨਹੀਂ ਹੋਇਆ। ਸੋ ਇਹ ਹੈ ਕਿ ਦਾ ਚੀਫ ਆਫ ਆਰਮੀ ਸਟਾਫ ਜਨਰਲ ਦਲਬੀਰ ਸਿੰਘ ਸੁਹਾਗ has assured to intervene in the matter related to missing rare Sikh manuscripts, books and artifacts seized by Indian Army from the Golden Temple complex during Operation Blue Star in June 1984. ਉਹਨੇ ਕਿਹਾ ਜੀ ਮੈਂ ਇਸ ਵੱਲ ਪੂਰਾ ਧਿਆਨ ਦਿਆਂਗਾ, ਦਖਲਅੰਦਾਜ਼ੀ ਕਰਾਂਗਾ ਜਿਹੜੀਆਂ ਚੀਜ਼ਾਂ ਇਸ ਫੌਜੀ ਹਮਲੇ ਵੇਲੇ ਗਵਾਚ ਗਈਆਂ। This was confirmed by SGPC Chief Secretary Harchan Singh, who interacted with the Army Chief during the latest visit to the Golden Temple with his family today. कि जी उन्हें गलबात की थी। The rare documents, which even included some centuries old manuscripts signed by some Sikh gurus and original texts of Sikh scholars of medieval periods, were kept in the Sikh reference library in the Golden Temple till June 7, 1984. मैं explain किया है कि की खजाना सी सिख रेफरेंस लाइब्रेरी च। On June 7, during Operation Blue Star, the army allegedly took away all documents from the Golden Temple complex. On June 7, during Operation Blue Star, the army allegedly took away all documents from the library and around 25,000 books, which were subsequently passed on to the Indian security agencies. ਕਿ ਇਹ ਉਹ ਸਾਰੇ ਰੇਅਰ ਜਿਹਦੇ ਚ ਗੁਰੂ ਸਾਹਿਬ ਦੇ ਹੁਕਮਨਾਮੇ ਸੀ, ਮੱਧਕਾਲ ਦਾ 18ਵੀਂ ਸਦੀ ਦਾ ਇਤਿਹਾਸਕ ਜਿਹੜੇ ਰੇਅਰ ਡਾਕੂਮੈਂਟ ਸੀ, ਔਰ 25,000 ਤੋਂ ਜ਼ਿਆਦਾ ਜਿਹੜੀਆਂ ਬਹੁਤ ਰੇਅਰ ਕਿਤਾਬਾਂ ਉਹ ਸਿਕਿਉਰਿਟੀ ਵਾਲੇ ਜਿਹੜੇ ਨੇ ਉਹ ਚੁੱਕ ਕੇ ਲੈ ਗਏ ਔਰ ਵੱਡੇ ਵੱਡੇ ਆਰਮੀ ਦੇ ਟਰੰਕਾਂ ਦੇ ਵਿੱਚ ਭਰ ਕੇ, ਕਿਉਂਕਿ ਜਿਹੜੇ ਉੱਥੇ ਇੰਚਾਰਜ ਸੀ SHO ਹੁਣ ਤਾਂ ਮਰ ਗਿਆ ਉਹ, ਔਰ ਜਿਹੜੇ ਲਾਇਬ੍ਰੇਰੀ ਇੰਚਾਰਜ ਸੀ ਉਹਨਾਂ ਸਾਰਿਆਂ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਕਿਵੇਂ ਉਹਨਾਂ ਨੇ ਬੜੇ ਸਿਸਟਮੈਟਿਕ ਤਰੀਕੇ ਨਾਲ ਉਹ ਸਾਰਾ ਸਮਾਨ ਉੱਥੋਂ ਚੁੱਕਿਆ ਔਰ ਲੈ ਗਏ ਆਰਮੀ ਟਰੱਕਾਂ ਦੇ ਵਿੱਚ। ਉਹ ਕਿੱਥੇ ਰੱਖਿਆ ਹੋਇਆ, ਕਿਉਂ ਰੱਖਿਆ, ਕਿਉਂ ਦਾ ਜ਼ਾਹਰ ਹੈ ਅੱਜ ਜਦੋਂ ਕੋਈ ਇਧਰੋਂ ਕੰਟਰੋਵਰਸੀ ਹੋ ਰਹੀ ਹੈ, ਕੋਈ ਉਧਰੋਂ ਹੋ ਰਹੀ ਹੈ। ਅੱਗੇ ਮੈਕਲੋਇਡ ਨੇ ਨੱਕ 'ਚ ਦਮ ਕੀਤਾ ਹੋਇਆ ਹੈ ਇਤਿਹਾਸਕਤਾ ਪੁੱਛ ਕੇ। ਜੀ ਇਤਿਹਾਸਕ ਸਬੂਤ ਕੀ ਹੈ ਕਿ ਜੀ ਖਾਲਸਾ ਪੰਥ ਸੱਜਿਆ ਸੀ? ਇਤਿਹਾਸਕ ਸਬੂਤ ਕੀ ਹੈ ਕਿ ਕੇਸ ਰੱਖਣ ਦਾ ਹੁਕਮ ਹੈ? ਸੋ ਇਹ ਜਿਹੜਾ ਬਹੁਤ ਕੁਝ ਸਾਡੇ ਇਤਿਹਾਸ ਨੂੰ ਜੋੜਦਾ ਸੀ ਔਰ ਓਰੀਜਨਲ ਫਾਰਮ 'ਚ, ਇੱਕ ਤਾਂ ਉਹ ਗਾਇਬ ਕਰ ਦਿੱਤਾ, ਦੂਸਰਾ ਇਹ ਸਮਾਂ ਪਾ ਕੇ ਬਹੁਤ ਕੁਝ ਐਸਾ ਅੱਜ ਐਵੇਂ ਨਹੀਂ ਡੇਰਾਵਾਦ ਖੜਾ ਕਰ ਦਿੱਤਾ, ਉਦਾਸੀ ਖੜੇ ਕਰ ਦਿੱਤੇ, ਸੌਦਾ ਸਾਧ ਆ ਗਿਆ, ਕੋਈ ਹੋਰ ਆ ਗਿਆ। ਇਹ ਉਹਨਾਂ ਹੀ ਪੁਸਤਕਾਂ 'ਚ ਇਤਿਹਾਸਕ ਡਾਕੂਮੈਂਟਸ ਦੇ ਵਿੱਚ ਤਬਦੀਲੀਆਂ ਕਰਕੇ, ਹੇਰਾਫੇਰੀ ਕਰਕੇ ਕਿਤੇ ਨਾ ਕਿਤੇ ਰਿਲੀਜ਼ ਕਰਦੇ ਰਹਿਣਗੇ ਕੁਛ ਨਾ ਕੁਛ। ਔਰ ਉਹਦੇ ਥੱਲੇ ਹੋਏਗਾ, ਦੇਖੋ ਜੀ ਇਹ ਤਾਂ 18ਵੀਂ ਸਦੀ 'ਚ ਲਿਖਿਆ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ 5ਵਾਂ ਵੇਦ ਹੈ, ਇਹ ਤਾਂ ਵੇਦਾਂ ਦੀ ਫਿਲਾਸਫੀ ਹੈ। ਸੋ ਇਹ ਬੇਸ਼ੱਕ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਹੋਇਆ ਹੈ, ਲੇਕਿਨ RSS ਕਿਸ ਤਰੀਕੇ ਦੇ ਨਾਲ ਐਕਟ ਕਰਦਾ ਹੈ, ਵਿਚਕਾਰ ਉਹਨਾਂ ਦਾ ਰੋਲ ਹੈ। ਅਸੀਂ ਪਿਛਲੇ ਇੱਕ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਮਿਸਟਰ ਮੁਸ਼ਰਫ ਜਿਹੜਾ ਸਾਬਕਾ ਇੰਸਪੈਕਟਰ ਜਨਰਲ ਪੁਲਿਸ ਰਿਹਾ ਹੈ ਮਹਾਰਾਸ਼ਟਰ ਦਾ, ਔਰ ਉਹ ਸਮਝਦਾ ਹੈ, ਉਹਨੇ ਕਿਹਾ ਵੀ ਕਿਵੇਂ ਇੰਟੈਲੀਜੈਂਸ ਬਿਊਰੋ ਦਾ ਕੰਮ ਹੀ RSS ਨਾਲ ਕਰਦਾ। ਉਹਨੇ ਕਿਹਾ ਸਰਕਾਰਾਂ ਦਿੱਲੀ 'ਚ ਕੋਈ ਆਣ ਬਦਲ ਜਾਣ, ਇਹ ਜਿਹੜਾ ਹੈ ਇਹ ਕਿਸੇ ਨੂੰ ਜਵਾਬਦੇਹ ਨਹੀਂ ਹੁੰਦੇ, ਔਰ RSS ਔਰ ਇੰਟੈਲੀਜੈਂਸ ਬਿਊਰੋ ਜਿਹੜਾ ਉਹ ਹੈਂਡ ਇਨ ਗਲਵ ਨੇ, ਉਹਨਾਂ ਦੇ ਹੱਥ ਰਲੇ ਹੋਏ ਨੇ। ਹੁਣ ਇਹ ਕਹਿ ਰਿਹਾ ਹਰਚੰਦ ਸਿੰਘ, ਵੀ ਡਿਸਕਸਡ ਵਿਦ ਦ ਆਰਮੀ ਚੀਫ ਅਬਾਊਟ ਦ ਮਿਸਿੰਗ ਰੇਅਰ ਮੈਨੂਸਕ੍ਰਿਪਟਸ ਐਂਡ ਬੁక్స్। ਹੀ ਇਨ ਟਰਨ ਐਸ਼ੋਰਡ to examine it thoroughly and will communicate us back about his findings. We are also appealing to the state government to take up the matter with the defense minister. ਦੱਸੋ ਕਿਹਨੂੰ ਕੌਣ ਬੇਵਕੂਫ ਬਣਾ ਰਿਹਾ ਕਿ ਜੀ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਕਹਿ ਰਹੇ ਹਾਂ ਕਿ ਉਹ ਸੈਂਟਰਲ ਗਵਰਨਮੈਂਟ ਦੇ ਨਾਲ ਜਿਹੜਾ ਹੈ ਤਾਲਮੇਲ ਕਰੇ। ਸੋ ਕੁੱਲ ਮਿਲਾ ਕੇ ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਦੇਖ ਕਿਸ ਕਿਸਮ ਦਾ ਇਹ ਫਰਾਡ ਚੱਲ ਰਿਹਾ। ਤੇ ਦੂਸਰੇ ਪਾਸੇ ਮੈਂ ਦੇਖ ਰਿਹਾ ਸੀ ਕਿ ਵੀ ਕਿਵੇਂ ਜਦੋਂ ਡਿਸੈਪਟਿਵ ਕਰੈਕਟਰ ਦੀ ਗੱਲ ਹੁੰਦੀ ਹੈ, ਡਿਸੈਪਸ਼ਨ ਧੋਖੇ ਨੂੰ ਕਹਿੰਦੇ ਨੇ, ਔਰ ਜਿਸ ਨੂੰ ਤੁਸੀਂ ਐਬਿਲਿਟੀ ਕਹੋ ਜਾਂ ਜਿਸ ਬੇਸ਼ਰਮੀ ਕਹੋ, ਢੀਠਤਾਈ ਕਹੋ ਨਾਲ ਇਹ ਝੂਠ ਬੋਲਦੇ ਨੇ,
ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਕਿਸੇ ਨੇ ਵੀ ਕਦੇ ਵੀ ਬੜੇ ਬੜੇ ਝੂਠੇ ਲੋਕ ਹੋਏ ਨੇ। ਗੋਇਬਲਸ ਦੀ ਗੱਲ ਹੁੰਦੀ ਹੈ, ਪ੍ਰੋਪੇਗੈਂਡੇ ਦੀ, ਉਹਦੇ ਮਿਨਿਸਟਰ ਦੀ, ਹਿਟਲਰ ਦੇ। ਜੀ ਹੁਣ ਜੋ ਹਰਿਆਣੇ 'ਚ ਹੋਇਆ ਦੁਨੀਆ ਜਾਣਦੀ ਹੈ, ਇੱਕ ਤੋਂ ਬਾਅਦ ਇੱਕ ਜਿਹੜੀ ਹੈ ਗੱਲ ਸਾਹਮਣੇ ਆ ਰਹੀ ਹੈ। ਔਰ ਤੁਸੀਂ ਦੇਖੋ ਕੁਝ ਚੀਜ਼ਾਂ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਹੁਣ ਜਿਸ ਜਸਟਿਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਨੇ ਸੂ ਮੋਟੋ ਨੋਟਿਸ ਲਿਆ ਸੀ ਕਿ ਵੀ ਹਰਿਆਣੇ 'ਚ ਕਿੰਨੀਆਂ ਥਾਵਾਂ ਤੇ ਬੀਬੀਆਂ ਦੇ ਨਾਲ ਜਿਹੜਾ ਉਹ ਜ਼ਬਰ ਜਨਾਹ ਹੋਇਆ, ਕੀ ਹੋਇਆ, ਉਹਦੀ ਇਨਕੁਆਇਰੀ ਮੰਗੀ ਸੀ। ਅੱਜ ਇੱਕ ਖਬਰ ਹੈ ਕਿ ਜੀ ਉਹ ਤ੍ਰਿਪੁਤੀ ਦੇ ਮੰਦਿਰ 'ਚ ਗਿਆ ਸੀ ਉਧਰ ਸਾਊਥ 'ਚ, ਤੇ ਉੱਥੇ ਉਹਨੂੰ ਮੈਸਿਵ ਹਾਰਟ ਅਟੈਕ ਹੋ ਗਿਆ, ਉਹ ਮਰ ਗਿਆ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਨਾਰਮਲ ਇਦਾਂ ਹਾਰਟ ਅਟੈਕ ਮੰਦਿਰ 'ਚ ਜਾ ਕੇ ਕਿਸੇ ਨੂੰ ਉਦੋਂ ਹੀ ਹੋਣਾ ਹੈ ਜਦੋਂ ਉਹਨੇ ਇਹ ਕਰਨਾ ਕਿ ਇਹ ਅਲਟੀਮੇਟਲੀ ਇਹ ਜਦੋਂ ਤੁਸੀਂ ਇਹਨਾਂ ਦਾ ਏਜੰਸੀਆਂ ਦਾ ਕੰਮ ਕਰਨ ਦਾ ਸਟਾਈਲ ਢੰਗ ਦੇਖਦੇ ਹੋ, ਇਹ ਬਹੁਤ ਵਾਰ ਇਵੇਂ ਹੀ ਹੁੰਦਾ। ਕਈ ਸੁੱਤੇ ਹੀ ਸੌ ਜਾਂਦੇ ਨੇ, ਉਹਨਾਂ ਨੂੰ ਸਵਾਦ ਦਿੱਤਾ ਜਾਂਦਾ ਹੈ। ਤੇ ਇਹ ਜਿਸ ਬੰਦੇ ਦੇ ਵਿੱਚ ਕੋਈ ਬੇਸ਼ੱਕ ਹਿੰਦੂ ਸੀ ਉਹ, ਲੇਕਿਨ ਉਹਦੇ 'ਚ ਅਣਖ ਸੀ। ਉਹਨੇ ਦੇਖਿਆ ਕਿ ਵੀ ਇਹ ਕੀ ਹੋਇਆ ਹੈ ਸਾਡੇ ਦੇਸ਼ ਦੀਆਂ ਬੱਚੀਆਂ ਨਾਲ, ਕਿ ਉਹਨੇ ਤਾਂ ਉਹ ਵੀ ਨੈਸ਼ਨਲਿਸਟ ਸੀ। ਤੇ ਅੱਜ ਜਦੋਂ ਇਹ ਹੋਇਆ, ਖਬਰ ਆਈ, ਮੈਂ ਕਿਹਾ ਜੀ ਇਹਦਾ ਕੰਮ ਤਾਂ ਇਹਨਾਂ ਨੇ ਕਰ ਦਿੱਤਾ ਜੀ। ਔਰ ਹੁਣ ਜਿਹੜਾ ਅਗਲਾ ਕੋਈ ਵੀ ਇਨਕੁਆਇਰੀ ਕਿਹਨੇ ਸੂ ਮੋਟੋ ਨੇ ਲਿਆ ਸੀ, ਅਗਲਾ ਆਉਣ ਤੋਂ ਪਹਿਲਾਂ 36 ਵਾਰੀ ਸੋਚੇਗਾ ਵੀ ਮੇਰੇ ਨਾਲ ਕੀ ਹੋਣਾ। ਪਰ ਜਿਹਦੀ ਸਟੇਟ 'ਚ ਹੋਇਆ, ਜਿਹਦੇ ਨੱਕ ਦੇ ਥੱਲੇ ਹੋਇਆ, 7 ਜ਼ਿਲ੍ਹੇ ਹਰਿਆਣੇ ਦੇ, ਜਿੱਥੇ ਬਿਲਕੁਲ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਸੀ, ਗੁੰਡਾਗਰਦੀ ਦਾ ਨੰਗਾ ਨਾਚ ਸੀ, ਉਹਦਾ ਚੀਫ ਮਿਨਿਸਟਰ ਕਹਿ ਰਿਹਾ ਖੱਟੜ। ਔਰ ਇਹ ਟ੍ਰਿਬਿਊਨ ਦੀ ਖਬਰ ਹੈ, ਉਹਨਾਂ ਨੇ ਕੱਲ ਜਿਹੜਾ ਇੱਕ ਕਿ ਜੀ ਬਾਹਰਲੇ ਲੋਕ ਇਨਵੈਸਟਮੈਂਟ ਕਰਨ ਹਰਿਆਣੇ 'ਚ ਸੰਮੇਲਨ ਕੀਤਾ। ਉੱਥੇ ਬੋਲਦੇ ਆ ਉਹ ਕਹਿੰਦਾ ਡਿਸਪਾਈਟ ਜਾਟ ਸਟਰ ਆਈ ਡਿਡ ਮਾਈ ਕਰਮਾ, ਖੱਟੜ ਕਹਿ ਰਿਹਾ। ਇਹ ਹੁਣ ਚੀਫ ਮਿਨਿਸਟਰ ਕਹਿੰਦਾ ਭਾਵੇਂ ਜਾਟਾਂ ਦਾ ਅੰਦੋਲਨ ਸੀ, ਪਰ ਮੈਂ ਆਪਣਾ ਕਰਮ ਕੀਤਾ, ਮੈਂ ਆਪਣਾ ਕਰਮ ਨਿਭਾਇਆ। ਹੁਣ ਇਹ ਕਰਮਾ ਥਿਊਰੀ ਕ੍ਰਿਸ਼ਨ ਔਰ ਅਰਜਨ ਨਾਲ ਜੋੜ ਕੇ, ਔਰ ਤੁਸੀਂ ਬੇਸ਼ਰਮੀ ਦੀ ਹੱਦ ਦੇਖੋ ਝੂਠ ਦੀ। ਇਹ ਕਹਿੰਦਾ as expected the Jat agitation cast a show on the happening Haryana Global Investors Summit with Union Finance Minister Arun Jaitley raising the matter during his address in the inaugural session। ਉਹਨੇ ਕਿਹਾ ਜੀ ਜਾਟ ਐਜੀਟੇਸ਼ਨ ਦਾ ਅਸਰ ਸੀ। ਅਰੁਣ ਜੇਤਲੀ ਨੇ ਵੀ ਆਪਣੇ ਉਦਘਾਟਨੀ ਭਾਸ਼ਣ 'ਚ ਦਾ ਜ਼ਿਕਰ ਕੀਤਾ। ਹਰਿਆਣਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ responded to it saying he faced the situation like Arjuna and was inspired by former US President Abraham Lincoln। ਹੁਣ ਤੁਸੀਂ ਦੇਖੋ ਉਹ ਵਾਕਿਆ ਹੀ ਜਿਹੜਾ ਚਾਣਕਿਆ ਦਾ ਜੇ ਝੂਠ ਬੋਲਣਾ ਹੈ, ਇੰਨਾ ਵੱਡਾ ਬੋਲੋ ਕਿ ਦੂਜੇ ਵੀ ਕਹਿਣ ਵੀ ਇਹ ਝੂਠਾ ਤਾਂ ਹੋ ਸਕਦਾ, ਏਡਾ ਵੱਡਾ ਝੂਠ ਨਹੀਂ ਹੋ ਸਕਦਾ ਜੀ। ਉਹ ਅਰਜਨ ਬਣ ਗਿਆ। ਉਹ ਕਹਿੰਦਾ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਵੀ ਮੈਂ ਤਾਂ ਜਿਸ ਤਰ੍ਹਾਂ ਅਰਜਨ ਨੇ ਮਹਾਭਾਰਤ ਦੇ ਮੈਦਾਨ ਦੇ ਵਿੱਚ ਜੋ ਉਹਨੇ ਆਪਣਾ ਫਰਜ਼ ਸਮਝਿਆ ਸੀ, ਮੈਂ ਉਵੇਂ ਖਲੋਤਾ ਅਰਜਨ ਦੀ ਤਰ੍ਹਾਂ। ਔਰ ਪ੍ਰੈਜ਼ੀਡੈਂਟ ਅਬਰਾਹਿਮ ਲਿੰਕਨ ਅਮਰੀਕਾ ਦਾ ਜਿਹੜਾ ਉਹਨੇ ਮੈਨੂੰ ਬੜਾ ਇਨਸਪਾਇਰ ਕੀਤਾ। ਔਰ ਅੱਗੇ ਉਹ ਕਹਿੰਦਾ A fortnight ago, dark clouds loomed over summit of the 21 districts in the state. 7 witnessed breakdown of law and order. I gained strength by taking inspiration from Lincoln, who steered his country in the most important phase of the US history. Several people inside and outside the government asked me to reconsider organizing the summit. I wavered for a while. Arjuna, who had defeated his guru Dronacharya too, wavered in the beginning, but went ahead with his karma, and I too followed my karma. ਹੁਣ ਤੁਸੀਂ ਮੇਰਾ ਤਾਂ ਇਹਦੀ ਵਿਆਖਿਆ ਕਰਨ ਨੂੰ ਵੀ ਨਹੀਂ ਜੀ ਕਰਦਾ। ਉਹ ਕਹਿ ਰਿਹਾ ਜੀ ਕਿ ਮੈਨੂੰ ਕਿਹਾ ਕਿ ਸਮਿਟ ਨਾ ਕਰੋ, ਪਰ ਜਿਸ ਤਰ੍ਹਾਂ ਅਰਜਨ ਵੀ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਘਬਰਾਇਆ ਸੀ ਵੀ ਜੰਗ ਕਿਵੇਂ ਕਰੇ, ਪਰ ਉਹ ਫਿਰ ਖਲੋ ਗਿਆ। ਇਬਰਾਹਿਮ ਲਿੰਕਨ ਵੀ ਹੋਇਆ, ਫਿਰ ਮੈਂ ਲਿੰਕਨ ਤੇ ਅਰਜਨ ਦੀ ਤਰ੍ਹਾਂ ਖਲੋ ਗਿਆ ਤੇ ਆ ਦੇਖੋ ਮੈਂ ਤੁਹਾਨੂੰ ਸਬਮਿਟ ਕਰਕੇ ਦਿਖਾ ਦਿੱਤੀ ਹੈ। The chief minister further said that many in the cabinet acted as doubting Thomas, but Suyuki, Christman Osmond Suyuki and ambassador of Japan to India Kenji Hiramatsu supported him for never having lost sight of Swedish and 26 Japanese caught in the turmoil in a Rohtak factory and flying them back to India। ਇਹ ਉਹਨਾਂ ਤੇ ਰੋਹ ਪਾ ਰਿਹਾ ਜੀ। ਦੇਖੋ ਮੈਂ ਜਿਹੜੇ ਜਾਪਾਨੀ ਤੇ ਕੋਰੀਅਨ 26 ਬੰਦੇ ਫਸੇ ਸੀ ਉੱਥੇ ਰੋਹਤਕ ਫੈਕਟਰੀ 'ਚ, ਮੈਂ ਉਹਨਾਂ ਨੂੰ ਸੇਫਲੀ ਦਿੱਲੀ ਫਲਾਈ ਕਰਾਇਆ। ਹੁਣ ਇਹ ਹੈ ਜਿਹੜੇ ਲੋਕ ਲਾ ਐਂਡ ਆਰਡਰ ਦੇ ਰਾਖੇ,
ਜਿਹੜੇ ਲੋਕ ਗਵਰਨ ਕਰਨ ਦੇ ਲਈ ਜਿਨ੍ਹਾਂ ਨੂੰ ਪਬਲਿਕ ਨੇ ਮੈਂਡੇਟ ਦਿੱਤਾ ਹੈ, ਇਹ ਮੋਦੀ ਦੇ ਨਾਲ ਪੁੱਠਾ ਲਟਕ ਕੇ ਯੋਗਾ ਕਰਦਾ ਰਿਹਾ ਹੈ। ਇਹ ਆਰਐਸਐਸ ਦਾ ਹਿੰਦੂ ਤਵੀ, ਇਹਨੂੰ ਕੋਈ ਸ਼ਰਮ ਨਹੀਂ ਹੈ। ਇਹ ਕਹਿ ਰਿਹਾ ਕੋਈ ਵੀ ਬਾਸ਼ਰਮ ਜਿਹੜਾ ਹੈ, ਇੱਕ ਬੇਸ਼ਰਮ ਹੁੰਦਾ, ਇੱਕ ਬਾਸ਼ਰਮ ਹੁੰਦਾ। ਜੇ ਕਿਸੇ ਨੂੰ ਵੀ ਸ਼ਰਮ ਹੁੰਦੀ ਤੇ ਇਹ ਤਾਂ ਇੱਕ ਘੰਟਾ ਨਾ ਉਹਦੇ ਆਪਣੇ ਅਹੁਦੇ ਤੇ ਰਹਿੰਦਾ, ਰਿਜ਼ਾਈਨ ਕਰਦਾ ਕਿ ਵੀ ਮੇਰੀ ਸਟੇਟ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਉਤਰੇ ਡੀਜੀਪੀ ਤੋਂ ਲੈ ਕੇ ਐਸਪੀ ਤੋਂ ਲੈ ਕੇ ਥੱਲੇ ਤੱਕ ਕਿਸੇ ਨੇ ਆਰਡਰ ਓਬੇ ਨਹੀਂ ਕੀਤਾ। ਉਹ ਫਾਇਰ ਬ੍ਰਿਗੇਡ ਹੋਣ, ਉਹ ਐਡਮਿਨਿਸਟ੍ਰੇਸ਼ਨ ਹੋਏ, ਕਿ ਜੇ ਮੇਰਾ ਹਕੂਮਤ ਹੀ ਨਹੀਂ ਸੀ ਔਰ ਲੋਕਾਂ ਦੇ ਨਾਲ ਜੋ ਹੋਇਆ, ਔਰ ਬਹੁਤ ਸਾਰੇ ਆਰਟੀਕਲ ਨੇ ਕਿ ਵੀ ਇਹ ਕਿਸ ਤਰੀਕੇ ਦੀ ਇਹ ਸਰਕਾਰ ਹੈ, ਤੇ ਉਹ ਅਰਜਨ ਬਣਿਆ ਹੋਇਆ, ਅਬਰਾਹਿਮ ਲਿੰਕਨ ਬਣਿਆ ਹੋਇਆ ਜੀ। ਸੋ ਇਸ ਤੋਂ ਤੁਸੀਂ ਇਹਨਾਂ ਬੇਸ਼ਰਮਾਂ ਦੇ ਨਾਲ ਸਾਡਾ ਵਾਹ ਹੈ, ਔਰ ਇਹਨੂੰ ਅਸੀਂ ਕਿੱਧਰ ਨੂੰ ਲੈ ਕੇ ਜਾਵਾਂਗੇ ਜਾਂ ਇਹ ਸਾਨੂੰ ਕਿੱਧਰ ਨੂੰ ਲੈ ਕੇ ਜਾਣਗੇ, ਕੋਈ ਅੰਦਾਜ਼ਾ ਲਾਣਾ ਔਖਾ ਨਹੀਂ ਹੈ। ਔਰ ਜਿਹੜਾ ਹਿੰਦੂ ਤਵੀਆਂ ਦੇ ਤਾਬੜਤੋੜ ਹਮਲੇ ਨੇ, ਉਹਨਾਂ ਦਾ ਆਪਣਾ ਏਜੰਡਾ, ਕੌਣ ਕੀ ਕਰ ਰਿਹਾ ਹੈ, ਕੀ ਕਹਿੰਦਾ ਹੈ ਜੀ, ਬਿਨਾਂ ਪਰਵਾਹ ਕੀਤੇ। ਹੁਣ ਉਹੀ ਜਿਹੜਾ ਯੋਗੀ ਆਦਿੱਤਿਆਨਾਥ ਜਿਹਨੇ ਲਵ ਜਿਹਾਦ ਦੀ ਗੱਲ ਕਰਕੇ ਕਿਹਾ ਸੀ ਕਿ ਜੀ ਮੁਸਲਮਾਨਾਂ ਦੀ ਕੁੜੀ ਲਿਆਓ ਵਿਆਹ ਕੇ ਔਰ ਆਪਣੀ ਕੁੜੀ ਨੂੰ ਬਚਾਓ ਕਿ ਮੁਸਲਮਾਨ ਕੋਲ ਨਾ ਜਾਏ, ਉਹ ਹੁਣ ਕਹਿ ਰਿਹਾ ਵਿਲ ਇੰਸਟਾਲ ਗੌਰੀ ਗਣੇਸ਼ ਇਨ ਐਵਰੀ ਮੌਸਕ। ਅਸੀਂ ਹਰ ਮਸਜਿਦ ਦੇ ਵਿੱਚ ਗੌਰੀ ਦਾ ਤੇ ਗਣੇਸ਼ ਦਾ ਬੁੱਤ ਰੱਖਾਂਗੇ। ਔਰ ਉਹਨੇ ਕਿਹਾ, ਇਹ ਮੈਂਬਰ ਪਾਰਲੀਮੈਂਟ ਹੈ, 5 ਵਾਰ ਬਣੇ ਯੋਗੀ ਆਦਿੱਤਿਆਨਾਥ ਔਰ ਗੋਰਖਪੁਰ ਤੋਂ ਬਣਦਾ ਹੈ। Kicking up the fresh round of controversy, leaders said, if given chance, he will install idols of Gauri Ganesh in every mosque. Adityanath gave this vitriolic statement while addressing a crowd at Vishwa Hindu Parishad Virat Hindu Sammelan in Varanasi. Has it happened anywhere in the world that Gauri and Ganesh are inside a mosque? When Hindu Samaj goes for darshan of Vishwanath, then ਗਵਵਾਪੀ ਮੌਸਕ ਟੌਂਟਸ ਅਸ। ਇਹ ਉਹ ਕਹਿ ਕਿ ਜੀ ਇਹ ਫਲਾਣੀ ਮੌਸਕ ਜਿਹੜੀ ਹੈ ਮੰਦਰ ਸੀ, ਉਹਨੇ ਕਿਹਾ ਜੀ ਜੇ ਸਾਡਾ ਹੁਣ ਕਦੇ ਦਾ ਲੱਗਿਆ, ਅਸੀਂ ਜਿਹੜਾ ਹੈ ਉਹ ਬਿਲਕੁਲ ਚੁੱਪ ਕਰਕੇ ਨਹੀਂ ਬੈਠਾਂਗੇ ਔਰ ਅਸੀਂ ਹਰ ਭਾਰਤ ਦੀ ਮਸਜਿਦ ਦੇ ਵਿੱਚ ਗੌਰੀ ਔਰ ਜਿਹੜਾ ਗਣੇਸ਼ ਹੈ ਉਸ ਦੀਆਂ ਮੂਰਤੀਆਂ ਰੱਖ ਦਿਆਂਗੇ। ਔਰ ਇਹ ਆਪਣੇ ਕੰਮ ਲੱਗੇ ਹੋਏ ਨੇ। ਬੇਸ਼ੱਕ ਅਸੀਂ 34 ਕਾਂਗਰਸਮੈਨਾਂ ਸੈਨੇਟਰਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਵੇਂ ਛੱਤੀਸਗੜ੍ਹ ਦੇ ਹਵਾਲੇ ਨਾਲ ਕਿਹਾ ਸੀ ਕਿ ਕਿਵੇਂ ਉੱਥੇ 300 ਦੇ ਕਰੀਬ ਈਸਾਈ ਫੈਮਲੀਜ਼ ਜਿਹੜੀਆਂ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ, ਉਹਨਾਂ ਦੇ ਜਿਹੜਾ ਪਾਣੀ ਵੀ ਨਹੀਂ ਲੈਣ ਦਿੰਦੇ, ਫੂਡ ਵੀ ਨਹੀਂ। ਅਸੀਂ ਡਿਸਕਸ ਕੀਤਾ ਸੀ, ਉਹਨਾਂ ਨੇ ਲੈਟਰ 'ਚ ਵੇਰਵਾ ਦਿੱਤਾ ਸੀ। ਲੇਕਿਨ ਇਹਦੀ ਪਰਵਾਹ ਤਾਂ ਕੀ ਹੋਣੀ ਸੀ। ਇੱਕ ਖਬਰ ਹੈ ਮੇਨ, ਚਰਚ ਇਨ ਛੱਤੀਸਗੜ੍ਹ ਵੈਂਡਲਾਈਜ਼ਡ, ਫੀਮੇਲ ਵਰਸ਼ਿਪਰਸ ਕਲੋਥਸ ਟੌਰਨ ਅਲੈਜਡਲੀ ਬਾਈ ਬਜਰੰਗ ਦਲ ਗੂਨਸ। ਕਿ ਬਜਰੰਗ ਦਲ ਦੇ ਗੁੰਡਿਆਂ ਨੇ a church in Khamrid area of Raipur in Chhattisgarh was vandalized and worshippers attacked, allegedly by Bajrang Dal goons. Arun Pandalal, President Chhattisgarh Christian Forum, told ANI that people from Bajrang Dal came, got inside church and started vandalizing. They were ripping off women's clothes and threw a 2-year-old boy on ground. Attackers were chanting Shri Jai Shri Ram and were making allegations of religious conversion. उन्होंने कहा जी ये बजरंग दल दे गुंडे आए, उन्होंने आके अंदर जिहड़ा हमला किया, ईवन 2 साल दे बच्चे नूं भी धरती ते पटके और औरतां दे कपड़े फाड़ने शुरू कर दिते। और ये उसे ही छत्तीसगढ़ च है जिहदे बारे और जय श्री राम दे नारे ला रहे थे। जय श्री राम ने जो कुछ किया इस तो तुसीं अंदाजा ला लो भी क्यों जे इन्हां दे राम ने और क्यों जिहा घट गिणतियां दे नाल आने वाले समय जो तो चल ही रहा, लेकिन किस हद तक जाणगे इन्हां नूं कोई शर्म हया नहीं है। और ये गल इत्थे नहीं मुकदी। एक पासे बजरंग दल अपना काम कर, विश्व हिंदू परिषद च आदित्यनाथ ने कहा जी असीं रख देंगे मूर्तियां। बजरंग दल ने छत्तीसगढ़ दे विच जिहड़ा जो औरतां नाल और करके चर्च ते हमला कीता। और हिंदू महासभा दा मेरठ दे विच समागम होया और गोडसे विल ऑलवेज बी आवर हीरो। हिंदू महासभा हुण नथूराम गोडसे जिन्हें गांधी नूं मारे, हिंदू महासभा ने कहा कि जी ए असीं इफ वी विल नॉट चैंट आवर पार्टी लीडर्स नेम हू एल्स वुड हेल हिम। कि जी नथूराम गोडसे साडा हीरो है और असीं उहदा बुत भी स्थापित करांगे। जे उहनूं नहीं असीं नहीं करना तो किने करना है। नथूराम गोडसे विल ऑलवेज बी आवर हीरो। इट इज ड्यू टू हिम that India was not divided into more parts, and what wrong did he do by killing Mahatma Gandhi? गोडसे ने गलत की किया?
ਗਾਂਧੀ ਨੂੰ ਮਾਰ ਕੇ। ਗਾਂਧੀ ਇਜ਼ ਨਾਟ ਇੰਡੀਆ ਐਂਡ ਸੋ ਹੇਲਿੰਗ ਗੋਡਸੇ ਡਜ਼ਨਟ ਮੇਕ ਅਸ ਐਂਟੀ ਨੈਸ਼ਨਲਿਸਟ, ਸੈਡ ਭਰਤ ਰਾਜਪੂਤ, ਡਿਸਟ੍ਰਿਕਟ ਪ੍ਰੈਜ਼ੀਡੈਂਟ ਹਿੰਦੂ ਮਹਾਸਭਾ। ਉਹ ਕਹਿੰਦੇ ਜੀ ਅਸੀਂ ਬਿਲਕੁਲ ਪਰਵਾਹ ਨਹੀਂ ਕਰਦੇ ਕੌਣ ਕੀ ਕਹਿੰਦਾ, ਸਾਡਾ ਇਹ ਹੀਰੋ ਹੈ। ਤੇ ਜਦੋਂ ਅਸੀਂ ਤਮਿਲਨਾਡ, ਇਹ ਨਾਰਥ ਦੇ ਵਿੱਚ ਹੋ ਰਿਹਾ, ਯੂਪੀ 'ਚ, ਬਿਹਾਰ 'ਚ, ਛੱਤੀਸਗੜ੍ਹ 'ਚ, ਤੇ ਹੁਣ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਦੱਖਣ ਦੀਆਂ ਸਟੇਟਾਂ ਨੇ, ਤਮਿਲਨਾਡ ਹੈ, ਕੇਰਲਾ, ਕਰਨਾਟਕਾ, ਉਹਨਾਂ ਦਾ ਤਾਂ ਡਿਫਰੈਂਟ ਕਲਚਰ ਹੈ। ਡ੍ਰੈਵਿਡਨ ਨੇ, ਉਹ ਤਾਂ ਹਿੰਦੀ ਜ਼ਬਾਨ ਨੂੰ ਵੀ ਨਹੀਂ ਮੰਨਦੇ, ਉਹ ਤਾਂ ਆਪਣਾ ਅਲੱਗ। ਔਰ ਇੱਕ ਖਬਰ ਜਿਹੜੀ ਮੇਨ ਹੈ, ਸਕੂਲਸ ਇਨ ਤਮਿਲਨਾਡ ਮਸਟ ਸਿੰਗ ਨੈਸ਼ਨਲ ਐਂਥਮ ਇਨ ਮਾਰਨਿੰਗ ਅਸੈਂਬਲੀ, ਹਾਈ ਕੋਰਟ। ਹੁਣ ਤਮਿਲਨਾਡ ਦੇ ਹਾਈ ਕੋਰਟ ਦੇ ਪੂਰੇ ਬੈਂਚ ਨੇ ਇਹ ਫੈਸਲਾ ਸੁਣਾਇਆ ਕਿ ਜਿੰਨੇ ਪ੍ਰਾਈਵੇਟ ਸਕੂਲ ਨੇ ਤਮਿਲਨਾਡ 'ਚ, ਉਹ ਸਵੇਰ ਵੇਲੇ ਜਨ ਗਨ ਮਨ ਗਾਇਨ ਕਰਨਗੇ। ਉਹ ਬਥੇਰਾ ਕਹੀ ਜਾਣ ਜੀ ਅਸੀਂ ਤਮਿਲ ਬੋਲਣੀ ਹੈ। ਔਰ ਇਹਨਾਂ 'ਚ ਕਿਉਂਕਿ ਤਮਿਲਨਾਡ 'ਚ ਵੀ ਬਹੁਤ ਜ਼ਿਆਦਾ ਤਾਂ ਨਹੀਂ ਹੈ ਮੁਸਲਿਮ ਪੋਪੂਲੇਸ਼ਨ, ਪਰ ਉਹਨਾਂ ਦੇ ਪ੍ਰਾਈਵੇਟ ਅਦਾਰੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਵੀ ਪ੍ਰਾਈਵੇਟ ਸਕੂਲਸ ਮਸਟ ਫੋਲੋ ਸੱਚ ਸਿੰਗਿੰਗ ਆਫ ਨੈਸ਼ਨਲ ਐਂਥਮ ਐਜ਼ ਪਾਰਟ ਆਫ देयर ਕਰਿਕੂਲਮ। ਦਾ ਬੈਂਚ ਸੈਡ। ਇੱਕ PIL ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਸੀ, ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਜੀ ਸਾਨੂੰ ਇਨਸਟਰਕਸ਼ਨਸ ਨੇ ਯੂਨੀਅਨ ਜਿਹੜੀ ਹਿਊਮਨ ਰਿਸੋਰਸ ਡਿਪਾਰਟਮੈਂਟ ਦੀਆਂ, ਔਰ ਹਾਈ ਕੋਰਟ ਨੇ ਕਿਹਾ ਜੀ ਫੋਲੋ ਦਿਸ ਨਾਰਮ, ਕਿ ਵੀ ਇਹਨੂੰ ਜਿਹੜਾ ਗਾਰਡ ਕੀਤਾ ਜਾਏ ਜੀ। ਸੋ ਹੁਣ ਨਾਜ਼ੀ ਕੀ ਕਰਦੇ ਸੀ, ਹੁਣ ਇਹ ਜੇ ਮੈਂ 4 ਘਟਨਾਵਾਂ ਔਰ ਮੈਂ ਬਰੀਫ ਕੀਤਾ ਹੈ ਕਿਉਂਕਿ ਸਮੇਂ ਦੀ ਸੀਮਾ। ਹੁਣ ਕੋਈ ਦਿਨ ਐਸਾ ਨਹੀਂ ਗੁਜ਼ਰਦਾ, ਇਹ ਨਹੀਂ ਹੈ ਕਿ ਵੀ ਹੋਰ ਖਬਰਾਂ ਨਹੀਂ ਨੇ, ਹੋਰ ਖਬਰਾਂ ਵੀ ਤੁਸੀਂ ਦੇਖੋਗੇ ਤਾਂ ਇਹੀ ਰੰਗ ਹੈ। ਔਰ ਉਹਨਾਂ ਨੇ ਬਿਲਕੁਲ ਬੇਪਰਵਾਹ ਹੋ ਕੇ ਉਹਨਾਂ ਨੇ ਕਿਹਾ ਜੀ ਕਰ ਦਿਓ, ਜਿੱਥੇ ਜੋ ਹੁੰਦਾ ਰਗੜਨਾ ਰਗੜ ਦਿਓ, ਬਣਾ ਦਿਓ ਜੋ ਮਰਜ਼ੀ, ਕੋਈ ਦੁਨੀਆ ਦੀ ਪਰਵਾਹ ਨਹੀਂ ਹੈ। ਔਰ ਉਹ ਜਿਹੜਾ ਮੋਦੀ, ਜਿਹੜਾ ਮਨਮੋਹਨ ਸਿੰਘ ਨੂੰ ਕਹਿੰਦਾ ਸੀ ਜੀ ਇਹ ਮਨਮੋਹਨ ਸਿੰਘ ਨਹੀਂ ਹੈ, ਮੋਹਨ ਸਿੰਘ ਹੈ ਜੀ, ਨਹੀਂ ਵੀ ਇਹ ਮੌਨ ਰਹਿਣ ਵਾਲਾ ਹੈ, ਉਹਨੇ ਮੌਨ ਧਾਰਿਆ ਹੋਇਆ। ਤੇ ਥਲੜਾ ਕੈਡਰ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਹਿੰਦੂ ਮਹਾਸਭਾ, ਦੂਸਰੇ ਗੁੰਡੇ, ਸ਼ਿਵ ਸੈਨਾ ਮਹਾਰਾਸ਼ਟਰ 'ਚ ਲੱਗੀ ਹੋਈ ਹੈ, ਕੋਈ ਹੋਰ ਹੈ। ਹੁਣ ਧਰਮਸ਼ਾਲਾ 'ਚ ਕ੍ਰਿਕਟ ਮੈਚ ਹੋਣਾ ਸੀ, ਉਹ ਉਹਨਾਂ ਨੇ ਕਿਹਾ ਕਿ ਜੀ ਫਲਾਣਾ ਵਿਰੋਧ ਕਰ ਰਿਹਾ, ਉਹਨਾਂ ਦੀ ਟੀਮ ਆਈ ਹੋਈ ਹੈ 2 ਮੈਂਬਰੀ ਪਾਕਿਸਤਾਨ ਦੀ, ਉੱਥੇ ਧਰਮਸ਼ਾਲਾ ਦੇ ਰਿਵਿਊ ਕਰਨ ਸਿਕਿਉਰਿਟੀ ਰੀਜ਼ਨ ਕੀ ਨੇ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਮੈਨੂੰ ਕਈ ਵਾਰੀ ਲੱਗਦਾ ਵੀ ਐਡਾ ਪਾਕਿਸਤਾਨ ਨੂੰ ਕੀ ਚਾਅ ਚੜਿਆ ਕਿ ਇੰਨੀ ਹਿਊਮਿਲੇਸ਼ਨ ਲੈ ਕੇ ਜਿਹੜਾ ਤੁਸੀਂ ਆ ਕੇ ਕ੍ਰਿਕਟ ਹੀ ਖੇਲਣਾ ਇਹਨਾਂ ਦੇ ਨਾਲ ਜੀ। ਪਰ ਕਈ ਵਾਰੀ ਹੁਣ ਜੇ ਅਹਿਸਾਸੇ ਕਮਤਰੀ ਹੋ ਜਾਏ ਤੁਸੀਂ ਕੀ ਕਰ ਸਕਦੇ ਹੋ। ਪਰ ਕੁੱਲ ਮਿਲਾ ਕੇ ਇਹ ਰੀਅਲ ਡਾਇਰੈਕਸ਼ਨ ਹੈ ਜਿਹਦੇ 'ਚ ਕਿ ਇਹ ਇੰਡੀਆ ਔਰ ਇਹ ਹਿੰਦੂਤਵੀ ਤਾਕਤਾਂ ਲਿਜਾ ਰਹੀਆਂ ਨੇ। ਤੇ ਫਿਰ ਸਾਡਾ ਕੀ ਹਾਲ ਹੋਏਗਾ, ਕਿੱਧਰ ਨੂੰ ਅਸੀਂ ਜਾਣੇ ਜੀ, ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਇਹ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।